ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਬੜਾ ਵਧੀਆ ਪ੍ਰੋਗਰਾਮ ਦੇ ਰਹੇ ਹੋ ਅਤੇ ਮੈਂ ਤਾਂ ਵੈਸੇ ਇਸ ਲਾਈਨ 'ਚ ਨਹੀਂ ਗਾ, ਪਰ ਸਾਡੇ ਕਾਫੀ ਮਿੱਤਰ ਇਸ ਕੰਮ ਕਰਦੇ ਨੇ ਟਰੈਕਿੰਗ ਲਾਈਨ 'ਚ, ਅਤੇ ਉਹਨਾਂ ਨੂੰ ਇਹੋ ਹੀ ਹੁੰਦਾ ਸਾਡਾ। ਮੈਂ ਕਹਿੰਦਾ ਹੁੰਦਾ ਵੀ ਕੰਮ ਕਰੋ, ਕਿਉਂਕਿ ਜਦੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਭਾਅ ਜੀ ਫੋਨ ਦੇ ਉੱਤੇ, ਰੇਡੀਓ ਦੇ ਉੱਤੇ, ਅਤੇ ਦੁੱਖ ਲੱਗਦਾ, ਕਿਉਂਕਿ ਸਾਨੂੰ ਆਮ ਕੰਮ 'ਤੇ ਜਦੋਂ ਉੱਦਾਂ ਵੀ ਬੰਦੇ ਮਿਲਦੇ, ਕੀ ਕੰਮ ਕਰਦੇ? ਤੁਹਾਡਾ ਸਟੋਰ ਆ, ਤੁਸੀਂ ਤੁਹਾਡਾ 7-Eleven ਆ, ਕੀ ਟਰੱਕਿੰਗ ਕਰਦੇ ਹੋ, ਤੁਹਾਡੇ ਕੀ ਕੰਮ ਕਰਦੇ ਆ? ਤਾਂ ਉਹਨਾਂ ਨੂੰ ਬੜੇ ਮਾਣ ਨਾਲ ਦੱਸਿਆ ਵੀ ਸਾਡਾ ਹਾਂ ਕੰਮ ਕਰਦੇ ਆ, ਪਰ ਅਸੀਂ ਤਾਂ ਜੋਬ ਕਰਦੇ ਹਾਂ। ਪਰ ਜੋਬਾਂ ਦੇ ਉੱਤੇ ਵੀ ਇਸ ਗੱਲ ਦਾ ਅਸਰ ਪੈਂਦਾ ਵੀ ਇਹ ਤੁਹਾਡੀ ਕਮਿਊਨਿਟੀ ਕਈ ਵਾਰੀ ਗੱਲ ਕਰਦੇ ਫਲਾਣੇ ਥਾਂ ਇੰਨੇ ਬੰਦੇ ਫੜ ਹੋ ਗਏ ਤੁਹਾਡੇ, ਆਪਾਂ ਸਿੱਖ ਹੈਗੇ ਆ, ਪੱਗਾਂ ਬੰਨ੍ਹਦੇ ਹਾਂ, ਝੱਟ ਪਛਾਣ ਹੋ ਜਾਂਦੇ, ਜਿੱਦਾਂ ਭਾਅ ਜੀ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਸਾਡੀ ਪਹਿਚਾਣ ਬੜੀ ਛੇਤੀ ਹੋ ਜਾਂਦੀ ਆ। ਤੁਸੀਂ ਮੇਰੀ ਆਵਾਜ਼ ਸੁਣਦੇ ਭਾਅ ਜੀ? ਜੀ ਬਿਲਕੁਲ ਸੁਣ ਰਹੇ ਜੀ, ਹਾਂਜੀ ਸੁਣ ਰਹੇ ਜੀ। ਅਤੇ ਇਸ ਕਰਕੇ ਮੈਂ ਹੱਥ ਜੋੜ ਕੇ ਸਾਰੀ ਕਮਿਊਨਿਟੀ ਨੂੰ, ਕਿ ਸਾਰੇ ਜਿੰਨੇ ਵੀ ਇੰਡੀਅਨ ਪੰਜਾਬੀ ਆ ਖਾਸ ਕਰਕੇ, ਅਤੇ ਟਰੱਕਿੰਗ ਲਾਈਨ ਦੇ ਵਿੱਚ ਬੇਨਤੀ ਕਰਦਾ ਵੀ ਆਪਣਾ ਕੰਮ ਕਰੋ ਮਿਹਨਤ ਨਾਲ। ਮਿਹਨਤ ਦਾ ਫਲ ਬੜਾ ਮਿੱਠਾ, ਅਤੇ ਲੱਗਦਾ ਹੀ ਆ ਵੀ ਉਹ ਬੜੀ ਛੇਤੀ ਬੰਦਾ ਅਮੀਰ ਹੋ ਗਿਆ, ਉਹਦੇ ਕੋਲ ਇੰਨੇ ਪੈਸੇ ਆ ਗਿਆ। ਤੁਸੀਂ 30-35 ਸਾਲ ਹੋ ਗਏ ਸਾਨੂੰ ਇੱਥੇ ਅਮਰੀਕਾ ਦੇ ਵਿੱਚ ਕੰਮ ਕਰਦੇ, ਮੈਂ ਜੋਬ ਕਰਦਾ ਆਪਣੀ, ਅਤੇ ਬੜਾ ਵਧੀਆ ਆ, ਅਤੇ ਚਲੋ ਮਹਾਰਾਜ ਬੜੀ ਕਿਰਪਾ ਆ। ਇਸ ਕਰਕੇ ਮੈਂ ਸਾਰੇ ਟਰੱਕਿੰਗ ਜਿੰਨੇ ਵੀ ਭਰਾ ਮੇਰੇ ਟਰੱਕ ਚਲਾਉਂਦੇ ਆ, ਵੀਰ ਆ, ਮੇਰੇ ਬੇਟੇ ਵਰਗੇ ਆ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਮਿਹਨਤ ਕਰੋ, ਥੋੜ੍ਹਾ ਕਮਾ ਲਓ, ਆਰਾਮ ਦਾ ਕਮਾਓਗੇ ਤਾਂ ਸੁੱਖ ਰਹੋਗੇ। ਥੈਂਕ ਯੂ ਜੀ। ਹਾਂਜੀ ਇਹੋ ਹੀ ਬੇਨਤੀ ਹੈ ਜੀ ਬਸ। ਥੈਂਕ ਯੂ ਜੀ। ਬਿਲਕੁਲ ਕਾਹਲੀ ਕਰਦੇ ਆ, ਜਦੋਂ ਲੋੜੋਂ ਵੱਧ ਵੀ ਇੱਦਾਂ ਫਿਰ ਕਰਦੇ ਆ ਤਾਂ ਫਿਰ ਆਪਾਂ ਨੂੰ ਪਤਾ ਆ ਐਕਸੀਡੈਂਟਸ ਅਤੇ ਹੋਰ ਕਈ ਕੁਛ। ਲਾਉਣਾ ਤਾਂ ਕਰਜ਼ਾ ਆ, ਬਾਅਦ 'ਚ ਕਮਾਈ ਕਰਨੀ ਹੈ, ਸਾਰਾ ਕੁਛ ਭਈ ਉਹ ਜੇ ਜਾਨ ਰਹੂਗੀ ਤਾਂ ਫਿਰ ਹੀ ਆ ਨਾ ਸਾਰਾ ਕੁਛ ਚੱਲੂਗਾ। ਉਹ ਚੱਕਾ ਤਾਂ ਹੀ ਗਿੜਨਾ ਹੈ, ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਸੋ ਸਬਰ ਦੇ ਨਾਲ ਚੱਲਣਾ ਚਾਹੀਦਾ ਹੈ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਐਵੇਂ ਸਿਆਣੇ ਤੱਤ ਕੱਢ ਕੇ ਗਏ ਨੇ ਇੰਨੇ ਜਿਹੜੇ ਆ ਉਹ ਸਦੀਆਂ ਦੇ। ਜੀ ਰਮਨ ਜੀ। ਜੀ ਬਿਲਕੁਲ ਜੀ, ਆਪਾਂ ਤਾਂ ਇਹ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜਾ ਸ਼ਾਰਟਕਟ ਹੈਗਾ ਆ ਉਹ ਬਹੁਤ ਗਲਤ ਆ, ਔਰ ਸ਼ਾਰਟਕਟ ਦੇ ਨਾਲ ਜਿਹੜਾ ਆ ਟਾਈਮ ਟਰਾਈ ਕਰਦੇ ਆ ਹਰ ਇੱਕ ਬੰਦਾ ਕਿ ਜਲਦੀ ਤੋਂ ਜਲਦੀ ਜਿਹੜਾ ਆ ਉਹ ਅਮੀਰ ਹੋ ਜਾਵੇ, ਪਰ ਉਹ ਡੈਫੀਨੇਟਲੀ ਵਰਕਆਊਟ ਨਹੀਂ ਕਰਦਾ। ਖਾਸ ਕਰਕੇ ਇਹੋ ਜਿਹੀ ਕੰਟਰੀ ਤਾਂ ਬਿਲਕੁਲ ਨਹੀਂ ਵਰਕਆਊਟ ਕਰਦਾ, ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਢੰਗ ਤਰੀਕੇ ਨਾਲ, ਬਹੁਤ ਸਮਝਦਾਰੀ ਨਾਲ ਦੇਖੀਆਂ ਜਾਂਦੀਆਂ। ਅਤੇ ਇੱਕ ਹੋਰ ਜਿਹੜੀ ਖਬਰ ਹੈਗੀ ਆ ਜੀ, ਨਾਸਾ ਵੱਲੋਂ NHTSA ਵੱਲੋਂ ਜਿਹੜੀ ਫਰੇਟ ਲਾਈਨਰ ਕੈਸਕੇਡੀਆ ਹੈਗੀ ਆ, ਜਿਹੜੀ ਉਹਦੀ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਆ, ਉਹਦੇ ਵਿੱਚ ਕਾਫੀ ਜਿਹੜੀ ਪ੍ਰੋਬਲਮਸ ਆ ਰਹੀਆਂ ਹੈਗੀਆਂ। ਸੋ ਉਹਦੀ ਵੀ ਇੱਕ ਰੀਕਾਲ ਜਿਹੜੀ ਆ ਸ਼ਾਇਦ ਜਲਦੀ ਹੀ ਦੇਖਣ ਨੂੰ ਮਿਲੂਗੀ। ਮੇਰੇ ਖਿਆਲ ਅਬਾਊਟ 18 ਕੰਪਲੇਂਟਸ ਜਿਹੜੀਆਂ ਉਹਦੇ ਵਿੱਚ ਆ ਚੁੱਕੀਆਂ ਹੈਗੀਆਂ, ਕਿ ਜਿਹਦੇ ਵਿੱਚ ਆਟੋਮੈਟਿਕ ਬ੍ਰੇਕਿੰਗ ਜਿਹੜਾ ਆ ਉਹ ਮਤਲਬ ਕਿ ਉਹ ਡੀਐਕਟੀਵੇਟ ਜਾਂ ਐਕਟੀਵੇਟ ਨਹੀਂ ਹੁੰਦਾ। ਸੋ 2017 ਤੋਂ ਲੈ ਕੇ 2022 ਤੱਕ ਦੇ ਜਿਹੜੇ ਫਰੇਟ ਲਾਈਨਰ ਕੈਸਕੇਡੀਆ ਹੈਗੇ ਆ, ਅਬਾਊਟ 2.5 ਲੱਖ ਦੇ ਕਰੀਬ ਇਹ ਟਰੱਕ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਐਰਰ ਜਿਹੜੇ ਆਉਂਦੇ ਹੈਗੇ ਆ। ਸੋ ਪਲੀਜ਼ ਜੇ ਤੁਸੀਂ ਐਮਰਜੈਂਸੀ ਬ੍ਰੇਕਿੰਗ ਆ ਜਾਂ ਤੁਸੀਂ ਕੁਛ ਉੱਦਾਂ ਦਾ ਵਿੱਚ ਉਹਦੇ ਤੁਹਾਡੇ ਟਰੱਕ ਦੇ ਹੈਗਾ, ਤੇ ਡੈਫੀਨੇਟਲੀ ਤੁਸੀਂ ਜਿਹੜਾ ਆਪਣੇ ਡੀਲਰ ਦੇ ਨਾਲ ਕੰਟੈਕਟ ਕਰੋ। ਜੀ ਸੋ ਬਿਲਕੁਲ, ਜਿਸ ਤਰ੍ਹਾਂ ਰਮਨ ਜੀ ਤੇ ਰਾਜ ਜੀ ਆਪਾਂ ਕਾਰਗੋ ਥੈਫਟ ਦੀ ਗੱਲ ਕਰਦੇ ਸੀ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆਨਲਾਈਨ ਤੁਸੀਂ ਰਿਪੋਰਟ ਫਾਈਲ ਕਰ ਸਕਦੇ, ਪਰ ਬਹੁਤ ਵਾਰ ਜੋ ਬਿਜ਼ਨਸਿਸ ਆ ਉਹਨਾਂ ਦਾ ਨੁਕਸਾਨ ਹੁੰਦਾ, ਕਿਉਂਕਿ ਉਹ 'ਚ ਡਿਡਕਟੀਬਲ ਹੁੰਦਾ ਜੇ ਤੁਹਾਡੀ ਇੰਸ਼ੋਰੈਂਸ ਹੋਵੇ, ਜਾਂ ਕਈ ਵਾਰ ਲਿਮਿਟ ਹੁੰਦੀ ਆ ਵੀ ਇੰਨੇ ਦਾ ਉਹ ਹੈਗਾ ਕਾਰਗੋ, ਜਦ ਕਿ ਉਹਦੀ ਐਕਚੁਅਲ ਪ੍ਰਾਈਸ ਜ਼ਿਆਦਾ ਹੁੰਦੀ ਆ। 1778 ਦੇ ਕਰੀਬ ਪਿਛਲੇ ਸਾਲ ਦੇ ਵਿੱਚ ਕੇਸਿਸ ਹੋਏ ਆ ਕਾਰਗੋ ਥੈਫਟ ਦੇ। ਇਹ ਬਹੁਤ ਵੱਡਾ ਨੰਬਰ ਆ, ਜੋ ਟੋਟਲ $223 ਮਿਲੀਅਨ ਬਣਦਾ ਹੈਗਾ। ਕੈਲੀਫੋਰਨੀਆ ਅਮਰੀਕਾ ਦੇ ਵਿੱਚ ਨੰਬਰ 1 ਸਟੇਟ ਆ ਜਿੱਥੇ ਕਾਰਗੋ ਦੀ ਚੋਰੀ ਹੁੰਦੀ ਆ, ਕਾਰਗੋ ਥੈਫਟ ਹੁੰਦਾ। ਕੈਲੀਫੋਰਨੀਆ ਤੋਂ ਬਾਅਦ ਟੈਕਸਸ ਤੇ ਫਿਰ ਫਲੋਰੀਡਾ। ਇਹ ਜੇ ਦੱਸਦੇ ਜਾਈਏ, ਕਹਿੰਦੇ ਵੀ 2022 ਸਾਲ ਦੇ ਵਿੱਚ 21 ਨਾਲੋਂ 41% ਕਾਰਗੋ ਥੈਫਟ ਦੇ ਵਿੱਚ ਵਾਧਾ ਹੋਇਆ ਸੀ। ਜੀ ਬਿਲਕੁਲ, ਸਮੈਸ਼ ਐਂਡ ਗ੍ਰੈਬ ਤਾਂ ਮੋਹਰੇ ਦਿਸਦੇ ਆ ਨਾ। ਇਹ ਦੇਖੋ ਪਿੱਛੇ ਕਈ ਕੁਛ ਜਿਹੜਾ ਹੋ ਰਿਹਾ, ਤੇ ਕਿੰਨੇ $multi million ਦੀ ਇੱਕ ਗੈਂਗ ਫੜਿਆ ਆ, ਤੇ ਇਹ ਕੈਲੀਫੋਰਨੀਆ ਵਾਲਿਆਂ ਨੇ ਫੜਿਆ, ਤੇ ਹੋਰ ਪਤਾ ਨਹੀਂ ਸੂਬਿਆਂ 'ਚ ਕੀ ਕੁਛ ਜਿਹੜਾ ਕਿਹੜੇ ਚੰਨ ਜਿਹੜੇ ਉਹ ਚੜ ਰਹੇ ਹੋਣਗੇ। ਸੋ ਭਾਈ ਧਿਆਨ ਦੇ ਨਾਲ। ਤੇ ਇੱਥੇ ਮੈਂ ਰਮਨ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਚਲੋ ਹੁਣ ਬੰਦਾ ਜਿਹੜਾ ਕੰਪਨੀ ਵਾਲੇ ਆ ਉਹ GPS ਲਾਉਂਦੇ ਆ,
ਟਰੈਕਰ ਲਾਉਂਦੇ ਆ, ਕੀ ਹੁਣ ਭਾਈ ਮਲਟੀਪਲ ਲਾਉਣੇ ਪਿਆ ਕਰਨਗੇ? ਲੋਕ ਕਿੱਦਾਂ ਆਪਣੇ ਇਸ ਚੀਜ਼ ਨੂੰ ਜਿਹੜਾ ਬਚਾ ਕੇ ਰੱਖਣ ਦੀ ਕੋਸ਼ਿਸ਼, ਕਿਉਂਕਿ ਤੇਜ਼ ਹੀ ਬੜੇ ਨੇ। ਆਪਣੇ ਰੀਸੈਂਟਲੀ ਕਿਸੇ ਨੇ ਉਦੋਂ ਕਾਲ ਕਰਕੇ ਵੀ ਦੱਸਿਆ ਵੀ ਟਰੱਕ ਚੋਰੀ ਹੋਇਆ, ਉਹ ਵੇਖਦੇ ਹੀ ਵੇਖਦੇ ਸਮਾਨ ਜਿਹੜਾ ਉਹ ਕੱਢ ਕੇ ਲੈ ਗਏ, ਉਹਨੇ ਚਿਰ ਨੂੰ ਪੁਲਿਸ ਵੀ ਨਹੀਂ ਆਈ, ਤੇ ਉਹ ਬੰਦਾ ਕਰੇ ਤਾਂ ਕਰੇ ਕੀ ਫਿਰ? ਟਰੈਕਰ ਤਾਂ ਕਾਰ 'ਚ ਹੀ ਨਾਲੇ ਕਹਿੰਦੇ ਨਾਲ, ਜਿੱਦਾਂ ਰਮਨ ਜੀ ਦੱਸਦੇ ਸੀ। ਦੂਜੇ ਪਾਸੇ ਫਿਰ ਤੋਰ ਲਓ। ਹੁਣ ਦੇਖੋ ਕਾਫੀ ਜਿਹੜੇ ਤਰੀਕੇ ਹੈਗੇ ਆ ਇਹ ਆਏ ਹੈਗੇ ਆ ਰਹੇ ਹੈਗੇ ਆ। ਜਿਹੜਾ ਟਰੱਕ ਹੈਗਾ ਆ ਉਹ ਕਿਉਂਕਿ ਮੈਨੂਫੈਕਚਰ ਦੇ ਕੋਲ ਆਪਸ਼ਨਸ ਹੈਗੀਆਂ ਇਸ ਵੇਲੇ, ਜਿੱਦਾਂ ਵਾਲਵੋ, ਫਰੇਟਲਾਈਨਰ ਆ, ਇਹਨਾਂ ਦੇ ਵਿੱਚ ਇਹ ਟਰੱਕ ਦੇ ਇਨਸਾਈਡ ਜਿਹੜਾ GPS ਹੈਗਾ ਆ, ਜਿਹੜਾ ਨਹੀਂ ਕੱਢ ਸਕਦੇ, ਉਹਦੇ ਨਾਲ ਜਿਹੜਾ ਮੈਨੂਫੈਕਚਰ ਹੈਗਾ ਉਹ ਟਰੱਕ ਨੂੰ ਬਹੁਤ ਜਲਦੀ ਲੋਕੇਟ ਕਰ ਸਕਦਾ। ਠੀਕ ਹੈ। ਸੋ ਜਿਹੜੇ ਖਾਸ ਕਰਕੇ ਮੈਂ ਵਾਲਵੋ ਦੇ ਬਾਰੇ ਦੇ ਵਿੱਚ ਜ਼ਿਆਦਾ ਮੈਨੂੰ ਜਾਣਕਾਰੀ ਹੈ ਕਿ ਵਾਲਵੋ ਜਿਹੜਾ ਆ ਉਹਨਾਂ ਦਾ ਜਿਹੜਾ ਅਪਲਾਈਨ ਹੈਗਾ ਸਿਸਟਮ ਹੈਗਾ ਉਹ ਵਿਦਿਨ ਟਰੱਕ ਹੈਗਾ। ਸੋ ਟਰੱਕ ਬਹੁਤ ਜਲਦੀ ਲੋਕੇਟ ਹੋ ਜਾਂਦਾ, ਪਰ ਟ੍ਰੇਲਰ ਜਿਹੜਾ ਆ ਨਾ, ਟ੍ਰੇਲਰ ਦੀ ਛੇਤੀ ਟਰੈਕ ਨਹੀਂ ਹੁੰਦਾ ਹੈਗਾ। ਜੇ ਤੁਸੀਂ ਟ੍ਰੇਲਰ ਨੂੰ ਪੂਰਾ ਇੰਸਪੈਕਟ ਕਰਕੇ ਉਹਦਾ GPS ਸਿਸਟਮ ਲਾ ਦਿਓ ਤੇ ਉਹਨੂੰ ਕਿਸੇ ਟਰੱਕ ਦੇ ਪਿੱਛੇ ਪਾ ਕੇ ਤੋੜ ਦਿਓ, ਉਹਦੇ ਡੀਕੈਲਸ ਲਾ ਦਿਓ ਜਾਂ ਕੁਝ ਵੀ ਕਰ ਦਿਓ ਉਹਨੂੰ, ਤੇ ਉਹ ਛੇਤੀ ਕਿਤੇ ਟਰੈਕ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਜੇ ਤੁਸੀਂ ਇੱਦਾਂ ਦੀ ਚੀਜ਼ ਆ ਤੇ ਇਹਦੇ 'ਚ ਆਹ ਕਰ ਲਓ ਕਰ ਲਓ, ਪਰ ਬੜੀ ਵਾਰੀ ਮੈਨੂੰ ਇਹ ਚੀਜ਼ ਸੁਣਨ 'ਚ ਆਈ ਆ ਔਰ ਇਹਦਾ ਪ੍ਰੂਫ ਵੀ ਮਿਲੇ ਹੈਗੇ ਆ। ਇੱਕ ਕੰਪਨੀ ਦੇ ਨਾਲ ਮੇਰੀ ਗੱਲ ਹੋਈ ਸੀਗੀ, ਉਹ ਉਹਨਾਂ ਦੇ 11 ਟ੍ਰੇਲਰ ਜਿਹੜੇ ਸੀਗੇ, 10 ਕੇ 11 ਟ੍ਰੇਲਰ ਜਿਹੜੇ ਆ ਉਹ ਐਮਾਜ਼ੋਨ 'ਚ ਗੁੰਮ ਹੋਏ ਸੀ, ਐਮਾਜ਼ੋਨ ਦੇ ਸੈਟਅਪ 'ਚ, ਤਾਂ ਕਿ ਉਹਨਾਂ ਨੇ ਉੱਥੇ ਜਿੱਦਾਂ ਆਪਣੇ ਟ੍ਰੇਲਰ ਡ੍ਰੌਪ ਕੀਤੇ, ਟਾਈਮ 'ਤੇ ਨਹੀਂ ਪਹੁੰਚੇ, ਉਹਨਾਂ ਟ੍ਰੇਲਰ ਹੋਰ ਕੋਈ ਚੁੱਕ ਕੇ ਲੈ ਗਿਆ। 1 ਸਾਲ ਹੋ ਗਿਆ, ਉਹ 11 ਟ੍ਰੇਲਰ ਟਰੈਕ ਨਹੀਂ ਹੋ ਰਹੇ ਕਿੱਥੇ ਆ। ਤੁਸੀਂ ਸਮਝ ਸਕਦੇ ਕਿ ਉਹ ਮਤਲਬ ਬੰਦੇ ਪੇਮੈਂਟਾਂ ਕਰ ਰਹੇ ਟ੍ਰੇਲਰ ਦੀਆਂ, ਸਾਰਾ ਕੁਛ ਕਰ ਰਹੇ ਆ, ਪਰ 11 ਟ੍ਰੇਲਰ ਜਿਹੜੇ ਆ ਉਹ ਡਿਸਅਪੀਅਰ ਹੋਏ ਆ ਐਮਾਜ਼ੋਨ ਦੇ ਥਰੂ, ਪਰ ਐਮਾਜ਼ੋਨ ਦੇ ਸਿਸਟਮ 'ਚ ਉਹਨੂੰ ਲੱਭ ਨਹੀਂ ਪਾ ਰਹੇ। ਇੱਦਾਂ ਹੀ ਜਿਹੜੀਆਂ ਵੱਡੀਆਂ ਕੰਪਨੀਆਂ, ਹੁਣ ਜੇ ਆ ਵੱਡੀਆਂ ਕੰਪਨੀਆਂ ਦੇਖੀਏ, ਕਿੱਡੀਆਂ ਵੱਡੀਆਂ ਉਹ ਕੰਪਨੀਆਂ ਬਣ ਗਈਆਂ ਤੇ ਉਹਨਾਂ ਦੇ ਇੰਨੇ ਹਜ਼ਾਰਾਂ ਟ੍ਰੇਲਰ ਆ, ਔਰ ਉਹਦੇ ਵਿੱਚ ਇਹ ਜਿਹੜੀ ਚੀਜ਼ ਆ ਨਾ, ਇਹ ਐਸੈਟ ਜਿਹੜੀ ਪ੍ਰੋਟੈਕਸ਼ਨ ਆ, ਇਹ ਬਹੁਤ ਜ਼ਰੂਰੀ ਹੈਗੀ ਆ। ਔਰ ਖਾਸ ਕਰਕੇ ਜਦੋਂ ਤੁਹਾਡੀ ਕੰਪਨੀ ਦੇ ਵਿੱਚ ਥੋੜੇ ਤੁਸੀਂ ਜ਼ਿਆਦਾ ਟ੍ਰੇਲਰ ਹੋ ਜਾਂਦੇ ਆ ਤੇ ਐਸੈਟ ਪ੍ਰੋਟੈਕਸ਼ਨ ਜਿਹੜੀ ਆ ਨਾ, ਇਹ ਬਹੁਤ ਜ਼ਰੂਰੀ ਹੁੰਦੀ ਜਾ ਰਹੀ ਹੈ। ਔਰ ਇਹਦੇ ਲਈ ਬੜੀਆਂ ਚੀਜ਼ਾਂ ਜਿਹੜੀਆਂ ਉਹ ਬਣ ਰਹੀਆਂ ਹੈਗੀਆਂ, ਬੜੇ ਤਰੀਕੇ ਆ ਰਹੇ ਆ, ਪਰ ਸਟਿਲ ਜਿਹੜਾ ਟ੍ਰੇਲਰ ਹੈਗਾ ਉਹ ਬਹੁਤ ਔਖਾ ਹੈਗਾ ਟਰੈਕ ਕਰਨਾ। ਸੋ ਇਸ ਕਰਕੇ ਇਹਦਾ ਐਡਵਾਂਟੇਜ ਜਿਹੜਾ ਆ, ਇਹੋ ਜਿਹੇ ਜਿਹੜੇ ਲੋਕੀ ਆ ਉਹ ਇਹੋ ਜਿਹਾ ਐਡਵਾਂਟੇਜ ਲੈਂਦੇ ਆ, ਕਿਉਂਕਿ ਉਹਦੇ 'ਚ ਲੂਪ ਹੋਲਸ ਹੈਗੇ ਆ, ਉਹਦੇ 'ਚ ਇਸ਼ੂਜ਼ ਹੈਗੇ ਆ। ਰਾਜ, ਇਹ ਤਾਂ ਅੱਜ ਦੀ ਗੱਲ ਕਰਦੇ ਆ ਨਾ, ਮੈਂ ਲੇਟ 90s ਦੀ 97, 98 ਦੀ ਗੱਲ ਕਰਦਾ ਆ। ਉਦੋਂ ਅਸੀਂ ਆਪਣੀ ਟਰੱਕਿੰਗ ਕੰਪਨੀ ਜਿਹੜੀ ਬੇ ਏਰੀਆ ਦੇ ਵਿੱਚ ਹੁੰਦੀ ਸੀ ਉਹਨੂੰ ਚਲਾਉਣਾ, ਤੇ ਸੈਂਟਾ ਕਰੂਜ਼ ਤੋਂ ਅਸੀਂ ਇਲੈਕਟ੍ਰੋਨਿਕਸ ਚੱਕਦੇ ਹੁੰਦੇ ਸੀਗੇ, ਤੇ ਉੱਥੋਂ ਇਹ ਸਾਨੂੰ ਹਦਾਇਤ ਹੁੰਦੀ ਸੀਗੀ ਕਿ ਵੱਡਾ ਪੈਡਲੌਕ ਜਿਹੜਾ ਆ, ਇੱਕ ਸਪੈਸੀਫਿਕ ਕਾਈਂਡ ਦਾ ਪੈਡਲੌਕ ਜਿਹੜਾ ਆ ਉਹ ਲੈ ਕੇ ਜਾਣਾ ਆ ਉੱਥੇ। ਮਤਲਬ 24 ਫੁੱਟਾ ਟਰੱਕ, ਬਾਸਕਟ ਟਰੱਕ ਹੁੰਦਾ ਸੀਗਾ। ਤੁਸੀਂ ਇਹ ਦੇਖ ਲਓ ਕਿ ਸੈਂਟਾ ਕਰੂਜ਼ ਤੋਂ ਉੱਥੋਂ ਚੱਲਣਾ, ਤੇ ਜੇ ਸੈਨ ਹੋਜ਼ੇ ਤੱਕ ਆਉਂਦਿਆਂ ਕਈ ਵਾਰੀ ਤੁਹਾਡੇ ਚੱਲਦੇ ਟਰੱਕ ਚੋਂ ਪਿੱਛੋਂ ਸਮਾਨ ਲੱਥ ਜਾਂਦਾ ਸੀਗਾ। ਚੱਲਦੇ ਉਸ ਟਾਈਮ ਦੇ ਉੱਤੇ ਵੀਤਨਾਮੀਜ਼ ਤੇ ਚਾਈਨੀਜ਼ ਗੈਂਗ ਜਿਹੜੇ ਕਈ ਹੁੰਦੇ ਸੀ, ਉਹ ਆਈਸੀ ਯੂਨਿਟਸ ਹੋਰ ਕੰਪਿਊਟਰ ਦੇ ਪਾਰਟਸ ਮਹਿੰਗੇ ਬੜੇ ਹੁੰਦੇ ਸੀ ਨਾ, ਉਹ ਚੋਰੀ ਕਰਦੇ ਸੀ। 97, 98 ਦੀ ਗੱਲ ਦੱਸਦਾ, ਉਦੋਂ ਸਾਨੂੰ ਕੋਈ ਸਪੈਸੀਫਿਕ ਕਾਈਂਡ ਦਾ ਪੈਡਲੌਕ ਲਾ ਕੇ ਤੇ ਉੱਥੋਂ ਨਿਕਲਣ ਦਿੰਦੇ ਸੀਗੇ। ਜੇ ਅਸੀਂ ਉਹ ਪੈਡਲੌਕ ਨਹੀਂ ਸੀ ਲਾਇਆ ਤੇ ਜਾਂ ਪੈਡਲੌਕ ਨਹੀਂ ਸੀ ਹੁੰਦਾ, ਤੁਹਾਨੂੰ ਲੋਡ ਨਹੀਂ ਸੀ ਮਿਲਦਾ। ਔਰ ਕਈ ਵਾਰੀ ਅਸੀਂ ਉੱਥੇ ਇਹ ਵੀ ਕੀਤਾ, ਬਿਨਾਂ ਪੈਡਲੌਕ ਤੋਂ ਟਰੱਕ ਗਿਆ, ਲੋਡ ਕਰਕੇ ਉਹਨਾਂ ਦੀ ਪਾਰਕਿੰਗ 'ਚ ਖੜਾ ਕਰਕੇ ਉੱਥੋਂ ਗੱਡੀ ਲੈ ਕੇ ਜਾ ਕੇ ਪੈਡਲੌਕ ਲਿਆਣ ਕੇ ਲਾ ਕੇ ਫਿਰ ਤੁਰਨਾ ਪਿਆ। ਸੋ ਇਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਰਨੀਆਂ ਪੈਂਦੀਆਂ, ਪਰ ਡੈਫੀਨੇਟਲੀ ਆਹ ਜਿਹੜੇ ਕੰਮ ਹੈਗੇ ਆ, ਜਿਹੜਾ ਅੱਜ ਹੁਣ ਬਹੁਤ ਐਡਵਾਂਸ ਹੋ ਗਿਆ ਕੰਮ। ਉਦੋਂ ਤਾਂ ਧੱਕਾ ਚੱਲਦਾ ਸੀ, ਪਰ ਹੁਣ ਤਾਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ। ਹੁਣ ਤਾਂ ਪਤਾ ਹੀ ਨਹੀਂ ਲੱਗਣ ਦਿੰਦੇ ਬੰਦੇ ਨੂੰ, ਖੜੇ ਬੰਦੇ ਨੂੰ ਮਤਲਬ ਕਿ ਲੈ ਜਾਂਦੇ ਆ ਅੱਗੇ। ਨਹੀਂ ਤਾਂ ਟ੍ਰੇਲਰ ਅਸੀਂ ਜਦੋਂ ਕੰਮ ਕਰਦੇ ਸੀ, ਕਈ ਵਾਰੀ ਟ੍ਰੇਲਰ ਡ੍ਰੌਪ ਕਰ ਦੇਣਾ, ਕਈ ਵਾਰੀ ਨੂੰ ਲੌਕ ਵੀ ਨਹੀਂ ਕਰਨਾ, ਖੜਾ ਰਹਿਣਾ 2-2, 3-3 ਦਿਨ ਖੜਾ ਰਹਿਣਾ। ਹੁਣ ਤਾਂ ਮੇਰੇ ਖਿਆਲ ਘੰਟਾ ਨਹੀਂ ਖੜਨ ਦਿੰਦੇ ਟ੍ਰੇਲਰ ਦਾ। ਹੋਰ ਕੀ, ਸੁੱਤੇ ਪਏ ਨਹੀਂ ਛੱਡਦੇ, ਜਾਗਦੇ ਨਹੀਂ ਛੱਡਦੇ, ਬੰਦਾ ਕਰੇ। ਔਰ ਖਾਸ ਕਰਕੇ ਜੇ ਤੁਹਾਡੀ ਟ੍ਰੇਲਰ ਦੇ ਵਿੱਚ ਕੋਈ ਇਲੈਕਟ੍ਰੋਨਿਕ ਸਮਾਨ ਆ ਤਾਂ ਫਿਰ ਤਾਂ ਬਿਲਕੁਲ ਹੀ ਨਹੀਂ ਨਾ, ਫਿਰ ਤਾਂ ਹਥਿਆਰ ਲੈ ਕੇ ਬਾਹਰ ਨਾਲ ਖੜਨਾ ਪਿਆ ਕਰਨਾ। ਜਿੱਦਾਂ ਰਾਹੁਲ ਗਾਂਧੀ 2 ਹਥਿਆਰ ਬੰਨ ਲਈ ਫਿਰਦਾ ਸੀ, ਟ੍ਰੇਲਰਾਂ ਦੇ ਨਾਲ ਵੀ ਲਈ ਫਿਰੋ ਜੀ। ਹੁਣ ਇਹ ਗੱਲ ਕਰਨਾ ਪਊ। ਅਗਲੇ ਕਾਲਰ ਨੇ ਆਪਣੇ ਨਾਲ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰ ਵੀਰ ਜੀ ਤੇ ਰਮਨ ਜੀ,
ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜੀਆਂ ਖਬਰਾਂ ਸੁਣਾਈ ਜਾਂਦੇ ਨੇ ਜੀ, ਇਹ ਤਾਂ ਸੁਣ ਕਾਂਬਾ ਚੜਦਾ, ਤੇ ਜਿਹੜੇ ਕਰਦੇ ਆ ਉਹਨਾਂ ਨੂੰ ਨਹੀਂ ਹੁੰਦਾ, ਮੈਨੂੰ ਲੱਗਦਾ ਨਾ ਉਹਨਾਂ ਨੂੰ ਸ਼ਰਮ ਆ ਤੇ ਨਾ ਕੋਈ ਉਹਨਾਂ ਨੂੰ ਕਾਂਬਾ ਤੇ ਨਾ ਕੋਈ ਆ। ਤੇ ਨਾਲ ਜਿਹੜੇ ਕਾਲਾਂ ਕਰ ਕਰਕੇ ਕਹਿੰਦੇ ਨਾ ਸਾਡੇ ਗੇੜੇ ਲਾ ਦਿਓ, ਆਹ ਕਰ ਦਿਓ, ਵਿੱਚ ਕਰਦੇ ਕਰਾਉਂਦੇ ਆ। ਇਹ ਜਿਹੜੇ ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਵੀ ਆਪਣੇ ਵਰਕ ਪਰਮਿਟ ਵਾਲੇ ਸੀਗੇ ਬੰਦੇ, ਉਹਨਾਂ ਨੂੰ ਲਾਲਚ ਦਿੰਦੇ ਆ, ਲਾਲਚ ਦੇ ਕੇ ਤੇ ਉਹ ਵੀ ਵਿਚਾਰੇ ਫਸਦੇ ਆ ਵੀ ਰਾਤੋਂ ਰਾਤ ਅਮੀਰ ਹੋ ਜਾਈਏ। ਉਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਇਹ ਇੰਡੀਆ ਨਹੀਂ, ਇਹ ਅਮਰੀਕਾ ਆ, ਇੱਥੇ ਸਾਰਾ ਕੁਝ ਨਾ ਅਗਲੇ ਵੇਖੀ ਜਾਂਦੇ ਆ, ਤੇ ਮੁੜ ਕੇ ਇਕੱਠਾ ਕਰਕੇ ਤੇ ਮਗਰ ਹੱਥ ਬੰਨ ਕੇ ਤੇ ਨਾਲ ਠੱਪਾ ਵੀ ਲਾ ਦਿੰਦੇ ਆ। ਜਿਵੇਂ ਅੱਗੇ ਉਹ ਕਹਿੰਦੇ ਨਾ ਵੀ ਅੰਗ ਵੜ ਦਿੰਦੇ ਸੀਗੇ ਆਪਣੀਆਂ ਅਰਬ ਕੰਟਰੀਆਂ 'ਚ, ਤੇ ਉਹ ਉਸ ਤਰ੍ਹਾਂ ਠੱਪਾ ਲਾਤਾ ਤੇ ਕਿਤੇ ਮੁੜ ਕੇ ਨਾ ਕੰਮ ਮਿਲੇ, ਨਾ ਰਹਿਣ ਦਾ ਤੇ ਨਾ ਕਾਹੇ ਦਾ। ਇਹ ਭਵਿੱਖ ਸਾਰਾ ਖਰਾਬ ਹੁੰਦਾ। ਤੇ ਜਿਹੜੇ ਸੁਪਨੇ ਲੈ ਕੇ ਆਏ ਆ ਉਹਨਾਂ ਸੁਪਨਿਆਂ ਤੇ ਚੱਲੋ ਆਪਦਾ, ਹੌਲੀ ਹੌਲੀ। ਜਿਵੇਂ ਗਾਣਾ ਨਾ, ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਨਵੇਂ ਆਏ ਆ ਪੰਜਾਬ ਤੋਂ, ਉਹ ਸਾਨੂੰ ਸਿੱਖੋ ਭਾਈ। ਕਿਸੇ ਦੀਆਂ ਵੱਡੀਆਂ ਕਾਰਾਂ, ਵੱਡੇ ਟਰੱਕ, ਵੱਡੇ ਘਰ ਵੇਖ ਕੇ ਨਾ ਇਹਨਾਂ ਕੰਮਾਂ 'ਚ ਆਓ, ਨੇਕ ਕਮਾਈ ਕਰੋ, ਨੇਕ ਨੇ ਨਾਲ ਜਾਣਾ। ਇੱਥੇ ਕੌਰੂ ਬਾਦਸ਼ਾਹ ਕੇ ਵੀ ਛੱਡ ਕੇ ਇੱਥੇ ਹੀ ਭਰ ਕੇ ਉਹਨਾਂ ਚੀਜ਼ਾਂ ਨੂੰ ਸੋਚੋ। ਤੁਹਾਡਾ ਰੋਟੀ ਪਾਣੀ, ਸਿਹਤ ਪਾਣੀ ਚੱਲੀ ਜਾਵੇ, ਤੁਹਾਡਾ ਇੱਜ਼ਤਮਾਨ ਬਣਿਆ ਰਵੇ, ਚੰਗੇ ਕੰਮ ਕਰੋਗੇ ਤੇ ਫਿਰ ਤਾਂ ਸ਼ਾਬਾਸ਼ ਆ ਤੁਹਾਡੇ ਆਉਣ ਤੇ ਵੀ, ਤੇ ਨਹੀਂ ਤਾਂ ਫਿਰ ਇੱਥੇ ਆਇਆ ਵੀ ਤੁਹਾਡਾ ਨਰਕ 'ਚ ਹੀ ਆ ਕੰਮ, ਨਾਲ ਦੂਜਿਆਂ ਨੂੰ ਵੀ ਪਾਉਣੇ ਆ। ਤੇ ਇਹਦੇ 'ਚ ਕਲਾਕਾਰ ਵੀ ਘੱਟ ਨਹੀਂ ਗੇ ਜੀ। ਜਿਹੜੇ ਕਲਾਕਾਰ ਆ ਨਾ, ਉਹ ਵੀ ਗਾਣੇ, ਕੱਲ ਮੈਂ ਸੁਣਿਆ ਅਖੇ ਤੇਰਾ ਯਾਰ ਫੜਿਆ ਗਿਆ ਚਿੱਟੇ ਵਿੱਚ, ਹੁਣ ਜ਼ਮਾਨਤ ਹੋਣੀ ਔਖੀ, ਵੇਖੋ। ਮੈਂ ਤਾਂ ਕੱਲ ਵੇਖ ਕੇ ਮੈਂ ਕਿਹਾ ਆ ਕੀ ਹੋਈ ਜਾਂਦਾ ਹੈ ਜੀ। ਸਹੀ ਗੱਲ, ਬਹੁਤ ਮਾੜੀ ਗੱਲ ਆ। ਸੋ ਥੈਂਕ ਯੂ ਬੂਟਾ ਸਿੰਘ। ਹਾਂਜੀ ਧੰਨਵਾਦ ਜੀ। ਬੜੇ ਰਾਜੇ ਨਹੀਂ ਰਹੇ, ਇੰਦਰਾ ਗਾਂਧੀ ਦੇਖ ਲਓ। ਇਹਨਾਂ ਲਈ ਤਾਂ ਰਮਨ ਜੀ ਤੇ ਹਰਜੋਤ ਜੀ ਕਹਿ ਸਕਦੇ, ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ, ਇਹ ਡਾਇਲੌਗ ਇਹਨਾਂ ਦੇ ਉੱਤੇ ਟੁੱਕ ਸਕਦਾ ਹੈ। ਸੋ ਹੁਣ ਤੁਸੀਂ ਦੇਖੋ ਵੀ ਇਹ ਬਹੁਤ ਹੀ ਮਾੜੀ ਗੱਲ ਆ। ਦੇਖੋ ਜੇ ਜਿਹੜੇ ਗਾਣੇ ਵੀ ਇਦਾਂ ਦੇ ਕੱਢਦੇ ਆ। ਸੋ ਇੱਕ ਗੱਲ ਹੋਰ, ਜਿੰਨੇ ਸਾਡੇ ਬਹੁਤ ਸਾਰੇ ਟਰੱਕਿੰਗ ਦੇ ਵਿੱਚ ਵਰਕ ਪਰਮਿਟ ਵਾਲੇ ਵੀ ਕਿਤੇ ਇਦਾਂ ਨਾ ਸੋਚੇ ਵੀ ਅਸੀਂ ਵਰਕ ਪਰਮਿਟ ਵਾਲਿਆਂ ਤੇ ਲਾਉਂਦੇ ਆ। ਜਿਹੜੇ ਸਿਟੀਜ਼ਨ ਆ ਨਾ, ਉਹ ਵੀ ਇਹ ਕੰਮ ਕਰਦੇ ਹੈਗੇ ਬਹੁਤ। ਵਰਕ ਪਰਮਿਟ ਵਾਲਿਆਂ ਦਾ ਤਾਂ ਦੱਸਦੇ ਵੀ ਭਰਾਵੋ ਤੁਹਾਡੇ ਤੇ ਫੈਲਨੀ ਲੱਗ ਗਏ, ਤੁਹਾਡਾ ਕੋਈ ਇਮੀਗ੍ਰੇਸ਼ਨ ਦਾ ਤੁਹਾਡਾ ਹੋਣਾ ਨਹੀਂ ਹੈ, ਮੁੜ ਕੇ ਫਿਰ ਧੱਕੇ ਖਾਓਗੇ। ਨਹੀਂ ਹੁਣ ਤਿੱਖਾ ਹੋ ਗਿਆ ਨਾ ਕੰਮ, ਹੁਣ ਪਬਲਿਕ ਚਾਰਜ ਵਾਲਾ ਉਹ ਵੀ ਮੁੜ ਦੁਬਾਰਾ ਆ ਰਿਹਾ ਆ। ਉਹ ਰੀਜ਼ਨ ਇਹ ਆ ਵੀ ਅਦਾਲਤ ਵਿੱਚ ਚਲਾ ਗਿਆ ਸੀ, ਉਹ ਟਰੰਪ ਉਹਨਾਂ ਨੇ ਲਿਆਂਦਾ, ਬਾਈਡਨ ਨੇ ਹਟਾਤਾ, ਫਿਰ ਅਦਾਲਤ 'ਚ ਗਿਆ ਤੇ ਅਦਾਲਤ ਵਾਲੇ ਕਹਿੰਦੇ ਵੀ ਨਹੀਂ ਜੀ ਇਹ ਰਹਿ ਸਕਦਾ ਆ। ਸੋ ਸੈਨੇਟ ਨੇ ਇਨਫੈਕਟ ਜਿਹੜਾ ਉਸ ਦੇ ਉੱਤੇ ਦੁਬਾਰਾ ਵੋਟ ਕਰਕੇ ਉਸਨੂੰ ਲਾਗੂ ਜਿਹੜਾ ਉਹ ਕਰਨ ਵੱਲ ਨੂੰ ਵਧਾ ਰਹੇ ਆ। ਸੋ ਕੰਮ ਤਿੱਖਾ ਚੱਲ ਰਿਹਾ ਹੈ। ਇਮੀਗ੍ਰੇਸ਼ਨ ਦਾ ਟ੍ਰਾਂਜ਼ਿਟ ਬੈਨ ਆਪਾਂ ਦੇਖ ਰਹੇ ਹਾਂ, ਇਹ ਹੁਣ ਬਾਈਡਨ ਸਰਕਾਰ ਤੇ ਹੀ ਆ, ਉਹ ਕਿਹੜਾ ਕਿਸੇ ਹੋਰ ਦਾ ਆ। ਸੋ ਇਹ ਚੀਜ਼ਾਂ ਤਿੱਖੀਆਂ ਹੋ ਰਹੀਆਂ ਆ, ਸ਼ਿਕੰਜਾ ਜਿਹੜਾ ਉਹ ਕੱਸ ਰਹੇ ਆ। ਅਗਲੇ ਵੀ ਵਹਿੰਦੇ ਆ ਵੀ ਮੁਲਕ ਦਾ ਭੱਠਾ ਨਹੀਂ ਆਪਾਂ ਬੈਠਣ ਦੇਣਾ। ਹਾਂ ਜਿੰਨਾ ਚਿਰ ਜਿਹਨੂੰ ਫ੍ਰੀ ਹੈਂਡ ਮਿਲਿਆ ਉਹਨੇ ਕਈ ਕੁਛ ਕੀਤਾ ਵੀ, ਨਹੀਂ ਫੜੇ ਗਏ ਦੈਟਸ ਓਕੇ, ਹੁਣ ਹੀ ਸੁਧਰ ਜਾਓ। ਜੇ ਪਹਿਲੇ ਕੱਤੇ ਆ ਉਹ ਹਟ ਜਾਓ ਹੁਣ ਜੇ, ਤੇ ਭਾਈ ਜਿਹੜੇ ਅੱਗੇ ਆ ਰਹੇ ਉਹਨਾਂ ਨੂੰ ਇਹ ਪੁੱਠੀ ਸਲਾਹ ਦੇਣ ਦੀ ਬਜਾਏ ਉਹਨੂੰ ਨੇਕ ਸਲਾਹ ਦਿਆ ਕਰੋ ਵੀ ਇਦਾਂ ਕਰਿਆ, ਇਦਾਂ ਸਿੱਧੇ ਕੰਮ ਕਰਨੇ ਚਾਹੀਦੇ ਆ। ਜੀ ਬਿਲਕੁਲ ਬਿਲਕੁਲ ਜੀ। ਤੇ ਰਮਨ ਜੀ ਤੇ ਹਰਜੋਤ ਜੀ, ਥੋੜੀ ਜਿਹੀ ਇੱਕ ਹੋਰ ਆਪਾਂ ਡੈਟ ਸੀਲਿੰਗ ਨੂੰ ਲੈ ਕੇ ਵੀ ਮਾੜੀ ਜੀ ਗੱਲ ਕਰ ਲਈਏ, ਸਮਾਂ ਆਪਣਾ ਭੱਜਿਆ ਜਾਂਦਾ ਆ। ਕੱਲ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਸੀਗਾ ਬਾਈ ਪਾਰਟੀਜ਼ਨ ਤੌਰ ਦੇ ਉੱਤੇ। 100 ਤੋਂ ਵੱਧ ਰਿਪਬਲਿਕਨ ਤੇ 100 ਤੋਂ ਵੱਧ ਡੈਮੋਕ੍ਰੇਟ, ਇਹਨਾਂ ਦੋਨਾਂ ਨੇ ਪਾਰਟੀਆਂ ਦੇ ਬੰਦਿਆਂ ਨੇ ਮਿਲ ਕੇ ਇਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਆ। ਤੇ ਹੁਣ ਸੈਨੇਟ ਦੇ ਵਿੱਚ ਇਹ ਬਿੱਲ ਪਹੁੰਚੇਗਾ। ਸੈਨੇਟ ਦੇ ਵਿੱਚ ਦੱਸਿਆ ਇਹ ਜਾ ਰਿਹਾ ਆ ਵੀ ਕੱਲ ਨੂੰ ਇਸ ਦੇ ਉੱਤੇ ਵੋਟ ਜਿਹੜੀ ਉਹ ਕਰਵਾਈ ਜਾ ਸਕਦੀ ਆ। ਸੈਨੇਟ ਦੇ ਜਿਹੜੇ ਮਾਈਨੋਰਟੀ ਵਿਪ ਨੇ ਜੌਨ ਥੂਨ, ਉਹਨਾਂ ਨੇ ਕਿਹਾ ਵੀ ਉਹ ਨੈਗੋਸੀਏਸ਼ਨ ਉਹਨਾਂ ਦੀਆਂ ਚੱਲ ਰਹੀਆਂ ਆ ਟਾਈਮ ਐਗਰੀਮੈਂਟ ਨੂੰ ਜਿਹੜਾ ਉਹ ਲੈ ਕੇ, ਤੇ ਫਾਈਨਲ ਵੋਟ ਡੈਟ ਸੀਲਿੰਗ ਬਿੱਲ ਦੇ ਉੱਤੇ ਫਰਾਈਡੇ ਤੱਕ ਕਰਵਾਈ ਜਾ ਸਕਦੀ ਆ। ਸੋ ਦੇ ਕਟਿੰਗ ਇਟ ਪ੍ਰੀਟੀ ਕਲੋਜ਼। ਉੱਦਾਂ 2 ਤਰੀਕ ਹੈਗੀ ਆ ਫਰਾਈਡੇ ਨੂੰ, ਤੇ 5 ਤਰੀਕ ਤੱਕ ਅਮਰੀਕਾ ਜਿਹੜਾ ਆ ਉਹ ਅਜੇ ਡਾਲਰ ਹੈਗੇ ਆ, ਕਿਸ਼ਤਾਂ ਤਾਰ ਸਕਦਾ ਆਪਣੀਆਂ, ਤੇ ਨਹੀਂ ਤਾਂ 5 ਤਰੀਕ ਤੋਂ ਬਾਅਦ ਅਮਰੀਕਾ ਦੇ ਘੁੱਗੂ ਬੋਲ ਜਾਣੇ ਆ। ਸੋ ਹੋਪਫੁਲੀ ਇਹ ਜਿਹੜਾ ਬਿੱਲ ਆ ਇਹਦੇ ਵਿੱਚ ਆਈ ਡੋਂਟ ਨੋ ਅਮੈਂਡਮੈਂਟ ਹੋਣੀ ਆ ਜਾਂ ਐਜ਼ ਇਟ ਪਾਸ ਜਿਹੜਾ ਉਹ ਹੋਊਗਾ, ਇਹ ਦੇਖਣਾ ਆ। ਲਿੰਡਸੀ ਗ੍ਰਾਹਮ ਜਿਹੜੇ ਸਾਊਥ ਕੈਰੋਲੀਨਾ ਦੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਅਮੈਂਡਮੈਂਟ ਵੋਟਸ ਜਿਹੜੀਆਂ ਕੁਝ ਸੈਨੇਟਰਸ ਚਾਹੁੰਦੇ ਆ ਕਈ ਨੰਬਰ ਆਫ ਅਮੈਂਡਮੈਂਟ ਵੋਟਸ। ਸੋ ਇਹਦੇ ਮਤਲਬ ਇਹ ਆ ਜੇ ਫਰਾਈਡੇ ਨੂੰ ਇੱਥੇ ਪਾਸ ਹੁੰਦਾ ਹੈ ਤੇ ਮੁੜ ਦੁਬਾਰਾ ਹਾਊਸ 'ਚ ਜਾਣਾ ਪੈਣਾ ਆ ਜੇ ਅਮੈਂਡਮੈਂਟਸ ਹੋਈਆਂ
ਤੇ ਫਿਰ ਉੱਥੇ ਪਾਸ ਹੋ ਕੇ ਫਿਰ ਜਿਹੜੇ ਬਾਈਡਨ ਹੋਣਾ ਕੋ ਜਾਊਗਾ। ਸੋ ਅਗਲੇ ਜਿਹੜੇ 2-3 ਦਿਨ ਅਜੇ ਫਿਰ ਇਦਾਂ ਹੀ ਆ ਜੀ, ਭੰਬਲ ਭੁੱਸਾ ਜਿਹੜਾ ਉਹ ਬਣਿਆ ਰਹਿਣਾ ਆ, ਤੇ 100 ਦੇ 100 ਸੈਨੇਟਰਸ ਮੰਨਣੇ ਚਾਹੀਦੇ ਆ ਫਾਈਨਲ ਵੋਟ ਸੈਟਅਪ ਕਰਨ ਦੇ ਲਈ। ਸੋ ਲੈਟਸ ਹੋਪ ਅਮਰੀਕਾ ਜਿਹੜਾ ਡਿਫਾਲਟ ਹੋਣ ਤੋਂ ਬਚੇ। ਅਜੇ ਤੱਕ ਇਤਿਹਾਸ 'ਚ ਹੋਇਆ ਤਾਂ ਨਹੀਂ ਹੈ ਡੈਟ ਸੀਲਿੰਗ ਨੂੰ ਲੈ ਕੇ, ਸੋ ਹੋਪਫੁਲੀ ਆਪਾਂ ਨੂੰ ਇਹ ਚੀਜ਼ ਨਾ ਹੀ ਦੇਖਣੀ ਪਵੇ ਜੀ। ਸੋ ਬਿਲਕੁਲ ਰਾਜਕਵੀਰ ਸਿੰਘ ਜੀ, ਇਨਫਰਾਸਟ੍ਰਕਚਰ ਦੇ ਉੱਤੇ ਇਹਦੇ 'ਚ ਕਾਫੀ ਮਨੀ ਸਪੈਂਡ ਹੋਣਾ ਹੈ, ਟਰੱਕਿੰਗ ਦਾ ਉਹਦਾ ਬਹੁਤ ਫਾਇਦਾ ਹੋਣਾ ਜੇ ਇਨਫਰਾਸਟ੍ਰਕਚਰ ਵਧੀਆ ਬਣਦਾ ਹੈ। ਤੇ ਆਉਣ ਵਾਲੇ ਹਫਤੇ 'ਚ ਹੋਪਫੁਲੀ ਜਦ ਤੱਕ ਪਾਸ ਹੋ ਜਾਊਗਾ, ਫਿਰ ਆਪਾਂ ਜੋ ਟਰੱਕਿੰਗ ਵਾਲਾ ਸ਼ੋਅ ਉਹਦੇ 'ਚ ਇਨਫਰਾਸਟ੍ਰਕਚਰ ਦੇ ਕੀ ਹੈ ਇਸ ਡੈਫਟ ਸੀਲਿੰਗ ਦੇ ਵਿੱਚ, ਉਹ ਜ਼ਰੂਰ ਆਪਾਂ ਡਿਸਕਸ ਕਰਾਂਗੇ। ਤੇ ਹੁਣ ਆਪਣੇ ਕੋਲ ਹੁਣ ਸਮਾਂ ਆਪਣੇ ਕੋਲ ਥੋੜਾ ਜਿਹਾ, ਕਾਲਰਸ ਆਪਣੇ ਕੋਲ ਆ ਗਏ ਨੇ, ਤੇ ਆਪਾਂ ਤਾਂ ਬੇਨਤੀ ਤਾਂ ਕਰਦੇ ਹੁੰਦੇ ਆ ਵੀ ਆਪਣੇ ਕਾਲਰਸ ਨੂੰ ਵੀ ਸਮੇਂ ਸਿਰ ਕਾਲ ਕਰਨੀ ਜਿਹੜੀ ਸ਼ੁਰੂ ਕਰ ਦਿਆ ਕਰੋ, ਪਰ ਚਲੋ ਟਰਾਈ ਕਰਿਓ ਛੋਟੀ ਛੋਟੀ ਗੱਲ ਰੱਖਣ ਦੀ ਆਪਣੇ ਸਾਰੇ ਜਾਣੇ, ਤਾਂ ਜੋ ਆਪਾਂ ਸਾਰਿਆਂ ਦੇ ਵਿਚਾਰ ਸੁਣ ਸਕੀਏ। ਸਰਦੂਲ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਤੇ ਆਪ ਜੀਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਾਰਟਕਟ ਹੀ ਗੱਲ ਕਰਨੀ ਆ ਭਾਜੀ, ਮਤਲਬ ਜਿਹੜੀ ਦੁਬਾਰਾ ਰਿਪੀਟ ਨਾ ਕਰਨੀ ਪਵੇ। ਆਪਾਂ ਜੋ ਵੀ ਸੁਣਿਆ ਪਿੱਛੇ ਜੋ ਹੋ ਰਿਹਾ ਬਹੁਤ ਮਾੜੀ ਗੱਲ ਹੈ ਜੀ। ਇਹ ਗੱਲ ਹੈ ਜੀ, ਜਿੱਦਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀਰ ਜੀ ਹੋਰਾਂ ਨੂੰ, ਜਿੱਦਾਂ ਮੰਨ ਲਓ ਕੋਈ ਲਾਕ ਬੁੱਕ ਹੈ ਆਪਣੀ, ਪਹਿਲਾ ਨੰਬਰ ਤੇ ਮੇਰਾ ਇਸ ਲਾਕ ਬੁੱਕ ਆਪਾਂ ਚਲਾਉਂਦੇ ਆ, DTO ਆਪਾਂ ਨੂੰ ਸਕੇਅਰ ਵਾਲੇ ਪੁੱਲ ਕਰਦੇ ਆ, ਪੁੱਲ ਕਰਨ ਤੋਂ ਬਾਅਦ ਜੇ ਉਹ ਡਰਾਈਵਰ ਦਿਖਾਉਂਦਾ ਵੀ ਹਾਂ ਮੈਂ ਡਰਾਈਵਰ ਪਿੱਛੇ ਤਾਰ ਦਿੱਤਾ, ਤੇ ਉਹ ਉਤਰ ਗਿਆ ਉੱਥੇ, ਤੇ ਉਹਨੂੰ ਉੱਥੋਂ ਕਿਉਂ ਅੱਗੇ ਜਾਣ ਦਿੱਤਾ? ਉਹਦੀ ਮਾੜੀ ਜਿਹੀ ਇਨਕੁਆਇਰੀ ਕਰ ਲਿਆ ਕਰਨ ਸਕੇਲ ਵਾਲੇ, ਉਹ ਡਰਾਈਵਰ ਦਾ ਲਾਇਸੈਂਸ ਨੰਬਰ ਲੈਣ, ਉਹਦਾ ਆਪਣਾ ਤੇ ਉਹਨੂੰ ਉਹਦੀ ਲੋਕੇਸ਼ਨ ਟਰੇਡ ਕਰਨ ਵੀ ਉਹ ਕਿੱਥੇ ਆ ਡਰਾਈਵਰ ਤੋਂ ਤਾਰਿਆ, ਤੇ ਉਹਨੂੰ ਉਹਨਾਂ ਚਿਰ ਜਾਣ ਨਾ ਦਿੱਤਾ ਜਾਏ। ਭਾਜੀ ਇਹ ਬਹੁਤ ਗਲਤ ਹੋ ਰਿਹਾ ਵਾ, ਜਿਹੜਾ ਇਹ ਲਾਗ ਬੁੱਕ ਵਾਲਾ ਕੰਮ ਹੈ ਬਹੁਤ ਗਲਤ ਕਰ ਰਿਹਾ। ਐਕਸੀਡੈਂਟ ਬਹੁਤ ਹੋ ਰਹੇ ਨੇ। ਮੇਰੇ ਨਾਲ ਰਾਤੀ ਮੁੰਡਾ ਸੁੱਤਾ ਤੇ ਉੱਥੇ ਮੈਂ ਉਹਨੂੰ, ਚਲੋ ਬਈ ਉਦੋਂ ਮੈਂ ਵੀ ਹਲੇ ਖੜੇ ਕੀਤੇ ਆ ਕੇ, ਉਹ ਵੀ ਆ ਕੇ ਖੜਾ ਹੋ ਗਿਆ ਮੇਰੇ ਕੋਲ। ਮੈਂ ਕਿਹਾ ਵੀ ਕਿੱਥੋਂ ਆਇਆ? ਚਲੋ ਗੱਲਬਾਤ ਸਾਡੀ ਹੋਈ, ਤੇ ਕਹਿੰਦਾ ਵੀ ਮੈਂ ਤੇ 2 ਘੰਟੇ ਸੋਣਾ, ਮੈਂ ਲਾਗ ਬੁੱਕ, ਕਹਿੰਦਾ ਲਾਗ ਬੁੱਕ ਆਪੀ ਉਹਨਾਂ ਨੇ ਸੈੱਟ ਕਰ ਦੇਣੀ, ਆਪੀ ਬੈਲ ਮਾਰ ਦੇਣੀ ਵੀ ਤੁਰ ਪੈ। ਦੱਸੋ ਇਹ ਇੱਕ ਤਾਂ ਇਹ ਦੱਸੋ ਵੀ ਇਹਦੀ ਸ਼ਿਕਾਇਤ ਕੀਤੀ ਜਾਏ, ਕਿਉਂਕਿ ਹੁਣ ਸਾਨੂੰ ਥੋੜੀ ਜਿਹੀ ਆਪ ਵੀ ਸਖਤੀ ਕਰਨੀ ਪੈਣੀ ਆ ਵੀ ਇਹਦੀ ਸਾਨੂੰ ਕਿੱਥੋਂ DOT ਨੂੰ ਕਿੱਥੇ ਦਿੱਤੀ ਜਾਏ ਰਿਪੋਰਟ ਵੀ ਇਸ ਕੰਪਨੀ ਨੂੰ ਚੈੱਕ ਕਰੋ, ਇਸ ਕੰਪਨੀ ਨੂੰ ਚੈੱਕ ਕਰੋ ਜੀ। ਥੈਂਕ ਯੂ ਜੀ। ਇੱਕ ਜਿਹੜਾ ਚਲੋ ਠੀਕ ਹੈ ਹਾਂਜੀ, ਥੈਂਕ ਯੂ ਸਰਦੂਲ ਜੀ। ਹਾਂਜੀ ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜੀ ਚੀਜ਼ ਹੈਗੀ ਆ ਡੈਫੀਨੇਟਲੀ ਜਿੱਦਾਂ ਭਾਜੀ ਨੇ ਕਿਹਾ ਕਿ ਸਾਨੂੰ ਆਪ ਨੂੰ ਥੋੜੀ ਜਿਹੀ ਸਖਤੀ ਕਰਨੀ ਪੈਣੀ ਆ, ਠੀਕ ਹੈ ਨਾ। ਇਹ ਚੀਜ਼ ਸੈਲਫ ਜਿਹੜੀ ਡਿਸਿਪਲਿਨ ਆ ਉਹ ਕਰਨਾ ਪੈਣਾ ਆ। ਔਰ ਇਹ ਜਿਹੜੀ ਚੀਜ਼ ਆ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਡਰਾਈਵਰ ਲਾ ਕੇ ਆ ਗਏ ਆ, ਇਸ ਵੇਲੇ ਜਿੰਨੇ ਵੀ ਆਡਿਟ ਆ ਰਹੇ ਹੈਗੇ ਆ, ਔਰ ਮੇਰੀ FMCSA ਦੇ ਨਾਲ ਥੋੜੀ ਜਿਹੀ ਗੱਲ ਹੋਈ ਸੀਗੀ, ਔਰ ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਜਿੰਨੇ ਵੀ ਆਡਿਟ ਆ ਰਹੇ ਆ ਉਹਦੇ ਵਿੱਚ ਪਤਾ ਲੱਗਾ ਹੈ ਕਿ ਇਹ ਚੀਜ਼ ਕਾਮਨ ਜੇ ਯੂਜ਼ ਕਰ ਰਿਹਾ, ਕੋਈ ਬਾਰ-ਬਾਰ ਹਰ ਵਾਰੀ ਡਰਾਈਵਰ ਡ੍ਰੌਪ ਕਰ ਰਿਹਾ, ਤੇ ਉਹ ਜਿਹੜਾ ਡਰਾਈਵਰ ਡ੍ਰੌਪ ਹੁੰਦਾ ਆ ਉਹਦਾ ਸੈੱਲਫੋਨ ਨੰਬਰ ਮੰਗਦੇ ਆ, ਉਹਦਾ ਸੈੱਲਫੋਨ ਨੰਬਰ ਲੈ ਕੇ ਉਹਦੀਆਂ ਉਸ ਟਾਈਮ ਦੀਆਂ ਲੋਕੇਸ਼ਨਾਂ ਕੱਢ ਲੈਂਦੇ ਆ ਉਹ ਕਿੱਥੇ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚ ਉਹ ਲੀਗਲੀ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆ ਸਕਦੀ ਉਹ ਕੰਪਨੀ ਜੇ ਕੋਈ ਇੱਦਾਂ ਕਰ ਰਹੀ ਹੈਗੀ ਆ, ਕਿਉਂਕਿ ਜਦੋਂ ਤੁਹਾਡਾ ਲੀਗਲੀ ਤਰੀਕੇ ਦੇ ਨਾਲ ਜਦੋਂ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਆ, ਫਿਰ ਉਹਦੀਆਂ ਜਿਹੜੀਆਂ ਇਸ਼ੂਜ਼ ਆ ਕਾਫੀ ਵੱਡੇ ਹੋ ਸਕਦੇ ਆ। ਸੋ ਇਹਦੇ ਉੱਤੇ ਡੈਫੀਨੇਟਲੀ ਗੱਲ ਹੋ ਰਹੀ ਆ, ਪਰ ਜਿਹੜੀ ਤੁਹਾਡੀ ਗੱਲ ਹੈਗੀ ਆ ਕਿ ਰਿਪੋਰਟ ਕਰਨ ਦੀ, ਤੇ ਉਹ ਜ਼ਰੂਰ ਅਸੀਂ ਇਸ ਚੀਜ਼ ਦੇ ਉੱਤੇ ਅਸੀਂ ਕਾਫੀ ਵਾਰੀ FMCSA ਨਾਲ ਗੱਲ ਕਰ ਲਈ ਕਿ ਜਿਹੜਾ ਰਿਪੋਰਟਿੰਗ ਸਿਸਟਮ ਆ ਉਹਨਾਂ ਦਾ ਥੋੜਾ ਜਿਹਾ ਸੌਖਾ ਕੀਤਾ ਜਾਣਾ ਚਾਹੀਦਾ। ਹਾਂਜੀ, ਸੋ ਇਹਦੇ ਉੱਤੇ ਸਟਿਲ ਜਿਹੜੀ ਆ ਜੇ ਕੋਈ ਆਪਣੇ ਕੋਲ ਉਹ ਨਹੀਂ ਹੈਗਾ, ਪਰ ਜਿਹੜਾ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡੇਟਾਬੇਸ ਹੈਗਾ ਉਹਦੇ ਤੇ ਰਿਪੋਰਟ ਹੋ ਸਕਦੀ ਹੈ, ਪਰ ਉਹ ਕਾਫੀ ਕੰਪਲੈਕਸ ਹੈਗੀ ਆ। ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਇੱਥੇ ਕੁਛ ਨਾ ਕੁਛ ਕਰ ਸਕੇ ਜੀ। ਥੈਂਕ ਯੂ ਸਰਦੂਲ ਜੀ, ਮਿਹਰਬਾਨੀ। ਹਰਭਜਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਇੱਕ ਤਾਂ ਉਹ ਜਿਹੜਾ ਭਾਜੀ ਨੇ ਕਮੈਂਟ ਕੀਤਾ ਗਾਣਿਆਂ ਬਾਰੇ, ਉਹ ਗਾਣਿਆਂ ਦੇ ਤਾਂ ਮੈਂ ਹੁਣ ਕੀ ਕਵਾਂ, ਲਾਣ ਤੇ ਇਹੋ ਜਿਹੇ ਗਾਉਣ ਵਾਲਿਆਂ ਦੇ, ਲਾਣ ਤੇ ਇਹੋ ਜਿਹੇ ਸੁਣਨ ਵਾਲਿਆਂ ਦੇ, ਤੇ ਪ੍ਰਮੋਟ ਕਰਨ ਵਾਲਿਆਂ ਦੇ। ਤੇ ਦੂਜੀ ਗੱਲ ਇਹ ਆ ਭਾਜੀ, ਜਿਹੜੀ ਆਪਾਂ ਗੱਲ ਕਰਦੇ ਸੀ ਜੇ ਟਰੱਕਾਂ ਦੀ ਚੋਰੀ ਦੀ, ਟਰੱਕ ਟ੍ਰੇਲਰਾਂ ਦੀ, ਉਹ ਬੜੇ ਮਹਿੰਗੇ ਲੋਕਾਂ ਨੇ ਟਰੱਕ ਲਏ ਹੋਏ ਓਵਰ ਪ੍ਰਾਈਸ, ਤੇ ਹੁਣ ਸਸਤੇ ਹੋ ਗਏ ਆ, ਤੇ ਇੰਸ਼ੋਰੈਂਸ ਤਾਂ ਉਹਨੇ ਪੈਸੇ ਦੇਣੇ ਨਹੀਂ। ਤੇ ਉਹਦੇ ਬਾਰੇ ਕੋਈ ਹੈ ਕੰਪਨੀ ਕੋਈ ਜਿਹੜੀ ਲਾਉਂਦੀ ਹੈਗਾ ਪ੍ਰੋਟੈਕਟਿਵ ਕੋਈ ਇੰਸਟਰੂਮੈਂਟ ਵਗੈਰਾ ਵਿੱਚ ਉਹਦੇ? ਹਾਂਜੀ, ਉਹ ਦੇਖੋ ਉੱਥੇ ਤਾਂ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਟਰੱਕ ਟ੍ਰੇਲਰ 'ਚ ਇੰਸਟਾਲ ਕੀਤੀਆਂ ਜਾ ਸਕਦੀਆਂ, ਜਿਹਨਾਂ ਤੁਸੀਂ ਮੋਨੀਟਰ ਕਰ ਸਕਦੇ ਆ ਜਾਂ ਉਹਨੂੰ ਦੇਖ ਸਕਦੇ ਆ। ਔਰ
ਮਤਲਬ ਕਿ ਜਦੋਂ ਤੁਹਾਨੂੰ ਨਾ ਕਈ ਵਾਰੀ ਜਦੋਂ ਲੋਡ ਤੁਸੀਂ ਕਰਦੇ ਆ ਤੁਹਾਨੂੰ ਲੋਡ ਦੇ ਵਿੱਚ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਕਿੱਦਾਂ ਦਾ ਲੋਡ ਹੈਗਾ। ਜੇ ਪਹਿਲੀ ਗੱਲ ਆ ਤੁਸੀਂ ਇਲੈਕਟ੍ਰੋਨਿਕ ਦਾ ਲੋਡ ਕਰ ਰਹੇ ਆ ਤੁਹਾਡੀ ਪ੍ਰੋਪਰ ਕਵਰੇਜ ਹੋਣੀ ਚਾਹੀਦੀ ਆ, ਉਹਦੀ ਫਰੇਟ ਦੀ ਪ੍ਰੋਪਰ ਕਵਰੇਜ ਚਾਹੀਦੀ ਆ। ਦੂਸਰੀ ਚੀਜ਼ ਇਹ ਆ ਕਿ ਮੈਜੋਰਟੀ ਜਿਹੜਾ ਹਾਈ ਵੈਲਿਊ ਲੋਡ ਹੁੰਦਾ ਆ ਉਹਦੇ ਤੇ ਰਿਕੁਆਇਰਮੈਂਟ ਜਿਹੜੀ ਆ ਉਹ ਹਮੇਸ਼ਾ ਟੀਮ ਡਰਾਈਵਰ ਦੀ ਹੁੰਦੀ ਆ ਕਿ ਉਹਨੂੰ ਟੀਮ ਡਰਾਈਵਰਸ ਲੈ ਕੇ ਜਾਣ। ਟੀਮ ਡਰਾਈਵਰ ਦਾ ਮਤਲਬ ਹੈ ਵੀ ਟਰੱਕ ਕਿਤੇ ਰਾਹ 'ਚ ਪਾਰਕ ਨਹੀਂ ਹੋਣਾ ਚਾਹੀਦਾ, ਟਰੱਕ ਚੱਲਦਾ ਰਹਿਣਾ ਚਾਹੀਦਾ ਜਦੋਂ ਵੀ ਇੱਕ ਜਿੱਥੋਂ ਪਿਕਅਪ ਕੀਤਾ ਤੁਸੀਂ ਡਿਲੀਵਰ ਕਰਨਾ। ਸੋ ਮੋਸਟਲੀ ਜਿਹੜੇ ਹਾਈ ਵੈਲਿਊ ਲੋਡ ਹੁੰਦੇ ਆ ਉਹਨਾਂ ਤੇ ਟੀਮ ਰਿਕੁਆਇਰਮੈਂਟ ਹੁੰਦੀ ਆ, ਤੇ ਅਸੀਂ ਟੀਮ ਰਿਕੁਆਇਰਮੈਂਟ ਨੂੰ ਫਿਰ ਉਹੀ ਸੋਲੋ ਚੜਾ ਕੇ ਤੋਰ ਲੈਂਦੇ ਹਾਂ ਵੀ ਕੋਈ ਗੱਲ ਨਹੀਂ ਰਾਹ 'ਚ ਮਾੜਾ ਮੋਟਾ ਖੜਾ ਕਰ ਲਈ ਇਹ ਕਰ ਲਈ ਉਹ ਕਰਨੀ। ਜਿਹੜੇ ਟਰੈਕਿੰਗ ਡਿਵਾਈਸ ਹੈਗੇ ਆ ਉਹ ਇਕੁਇਪਮੈਂਟ ਦੋਨਾਂ 'ਚ ਲੱਗਦੇ ਹੈਗੇ ਆ, ਪਰ ਕਈ ਵਾਰੀ ਜਿਹੜੇ ਟਰੈਕਿੰਗ ਡਿਵਾਈਸ ਹੈਗੇ ਆ ਜਿਹੜੇ ਕਿ ਟ੍ਰੇਲਰ ਦੇ ਵਿੱਚ ਲੱਗਦੇ ਆ ਉਹ ਡਿਟੈਕਟ ਹੋ ਜਾਂਦੇ ਬੜੀ ਜਲਦੀ। ਸੋ ਇਸ ਕਰਕੇ ਤੁਸੀਂ ਜਿਹੜਾ ਆ ਉਹ ਕੋਈ ਵੀ ਡਿਵਾਈਸ ਤਾਂ ਲਾ ਸਕਦੇ ਆ, ਪਰ ਤੁਹਾਡੀ ਪਰਸਨਲ ਕੇਅਰ ਜਿਹੜੀ ਆ ਉਹ ਜ਼ਿਆਦਾ ਧਿਆਨ ਦਿੰਦੀ ਹੈ ਕਿ ਤੁਸੀਂ ਕਿੱਦਾਂ ਦਾ ਲੋਡ ਚੱਕਦੇ ਆ, ਤੁਸੀਂ ਕਿੱਥੇ ਖੜਦੇ ਆ, ਕਿੱਧਰ ਦੀ ਜਾਂਦੇ ਆ, ਉਹ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਡਿਪੈਂਡ ਕਰਦੀਆਂ।